ਗੁਰਤਾ ਗੱਦੀ ਦੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੁੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੁੱਚੀ ਸੰਗਤ ਕਰੋ ਕਿਰਪਾ ਝੁਕਾਓ ਅਸੀਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਾਨੂੰ ਕਲਯੁਗੀ ਜੀਵਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਹਨ। ਕੋਟ ਰੋਟ ਧੰਨਵਾਦ ਹੈ। ਉਸ ਤੋਂ ਉਪਰੰਤ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਦਾ ਜਨਮ ਦਿਹਾੜਾ ਮਨਾ ਰਹੇ ਹਾਂ, ਜਿਹੜੇ ਕਹਿਣੀ ਅਤੇ ਕਰਨੀ ਦੇ ਪੂਰੇ ਸਨ। ਜੋ ਉਹਨਾਂ ਨੇ ਕਿਹਾ ਉਹ ਆਪਣੀ ਤੜੀ 'ਤੇ ਰੱਖ ਕੇ ਹੰਢਾ ਕੇ ਗਏ, ਤਾਂ ਹੀ ਉਸ ਬਾਬੇ ਨੂੰ ਅੱਜ ਵੀ ਸਲੂਟ ਹੈ। ਜਿੱਥੇ ਕਿਤੇ ਵੀ ਅੱਜ ਗੱਲ ਚੱਲਦੀ ਹੈ ਦੁਨੀਆ ਦੇ ਕੋਨੇ ਦੇ ਅੰਦਰ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਜਿਹੜਾ ਮਿਸ਼ਨ ਲਿਆ, ਜਿਸ ਮਿਸ਼ਨ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਜਨਮ ਤੋਂ ਲੈ ਕੇ ਤੇ 37 ਸਾਲ ਦੀ ਉਮਰ ਤੱਕ, ਉਹ ਇੱਕ ਇੱਕ ਕਰਕੇ ਪੂਰਾ ਉਹਨਾਂ ਨੇ ਕੀਤਾ। ਤੇ ਜੋ ਉਹਨਾਂ ਨੇ ਅਰਦਾਸ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਉਹ ਦਹਿਸ਼ਤਗਰਦ ਗੌਰਮੈਂਟ ਦੇ ਨਾਲ ਜੋ ਉਹਨਾਂ ਨੂੰ ਚਣੇ ਚਬਾਏ ਗਏ ਤੇ ਆਪਣੀ ਸ਼ਹੀਦੀ ਦਾ ਇਲਜ਼ਾਮ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਉਹਨਾਂ ਨੇ ਪੀਤਾ, ਉਸ ਚੀਜ਼ ਨੂੰ ਅੱਜ ਦੁਨੀਆ ਦੇ ਹਰ ਕੋਨੇ ਦੇ ਵਿੱਚ ਸਲੂਟ ਵੱਜ ਰਹੀ ਹੈ। ਧਾਰਮਿਕ ਸਥਾਵਾਂ ਦੇ ਅੰਦਰ, ਪੋਲੀਟੀਕਲ ਸੋਚ ਦੇ ਅੰਦਰ ਅੱਜ ਉਹਨਾਂ ਨੂੰ ਸਲੂਟ ਕੀਤਾ ਜਾ ਰਿਹਾ ਹੈ ਕਿ ਜੋ ਉਹਨਾਂ ਨੇ ਕਿਹਾ ਕਰਕੇ ਦਿਖਾਇਆ। ਪਰ ਅੱਜ ਦੁਨੀਆ ਦੇ ਵਿੱਚ ਜਦੋਂ ਆਜ਼ਾਦੀ ਦੀ ਜੰਗ ਚੱਲਦੀ ਹੈ, ਉਹ ਕਿਹਾ ਕਰਦੇ ਸੀ ਕਿ ਸਿੱਖੋ ਤੁਸੀਂ ਗੁਲਾਮ ਜੇ ਤੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਓ। ਪਰ ਉਹਨਾਂ ਦੇ ਕਹੇ ਹੋਏ ਲਫ਼ਜ਼ਾਂ ਦੇ ਉੱਤੇ ਅੱਜ ਦੁਨੀਆ ਦੇ ਹਰ ਕੋਨੇ ਦੇ ਅੰਦਰ ਉਸ ਆਜ਼ਾਦੀ ਦੀ ਲਹਿਰ ਨੂੰ ਅੱਜ ਕਲਮ ਦੀ ਲੜਾਈ ਦੇ ਨਾਲ ਦੁਨੀਆ ਦੇ ਵਿੱਚ ਜਾਗਰਤ ਕੀਤਾ ਜਾ ਰਿਹਾ ਹੈ। ਇਹ ਵੀ ਇੱਕ ਸ਼ਾਸਤਰ ਹੈ। ਸ਼ਾਸਤਰ ਦੇ ਨਾਲ ਤੁਸੀਂ ਜਿਹੜੀ ਲੜਾਈ ਲੜ ਰਹੇ ਜੇ, ਉਸ ਤੋਂ ਜਿਹੜਾ ਭਾਰਤ ਹੈ ਉਸ ਲੜਾਈ ਦੇ ਉੱਤੋਂ ਅੱਜ ਥਰ ਕੰਬ ਰਿਹਾ ਹੈ। ਕਿਉਂਕਿ ਤੁਸੀਂ ਕਿਸੇ ਵੀ ਕੰਟਰੀ ਦਾ ਜਿਹੜਾ ਕਾਨੂੰਨ ਹੈ ਉਸ ਨੂੰ ਆਪਣੇ ਹੱਥ ਵਿੱਚ ਨਹੀਂ ਲੈਂਦੇ। ਜੋ ਕਾਨੂੰਨ ਕਹਿੰਦਾ ਹੈ ਦੁਨੀਆ ਦਾ, ਉਸ ਕਾਨੂੰਨ ਦੇ ਤਹਿ ਥੱਲੇ ਆਪਣੀ ਆਜ਼ਾਦੀ ਦੀ ਗੱਲ, ਆਪਣੇ ਦੇਸ਼ ਪੰਜਾਬ ਦੀ ਖਾਲਿਸਤਾਨ ਦੀ ਗੱਲ, ਉਸ ਮੁਹਿੰਮ ਨੂੰ ਪਾਰਲੀਮੈਂਟ ਤੱਕ, ਯੂਨਾਈਟਡ ਨੇਸ਼ਨ ਦੇ ਧਾਰਾਵਾਂ ਦੇ ਥੱਲੇ, ਤੁਸੀਂ UNO ਦੇ ਥੱਲੇ, UNO ਤੱਕ ਆਪਣੀ ਅਪਰੋਚ, ਜਿਹੜੀ ਯੂਰਪੀਅਨ ਯੂਨੀਅਨ ਦੀ, ਉਸ ਦੇ ਪਾਰਲੀਮੈਂਟ ਦੇ ਵਿੱਚ, ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ, ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ, ਤੇ ਜਿਹੜੀ ਅਮਰੀਕਾ ਦੀ ਪਾਰਲੀਮੈਂਟ ਹੈ ਉਸ ਦੇ ਵਿੱਚ ਸਿੱਖ ਕੌਮ ਨੇ ਆਪਣੀ ਆਵਾਜ਼ ਜਿਹੜੀ ਆ ਉਹ ਬੁਲੰਦ ਕੀਤੀ ਆ। ਆਜ਼ਾਦੀ ਦੀਆਂ ਪੈੜਾਵਾਂ ਬਹੁਤ ਦੂਰ ਨਹੀਂ ਹਨ, ਕਿਉਂਕਿ ਤੁਸੀਂ ਆਪਣੀ ਮੰਜ਼ਿਲੇ ਮਕਸੂਦ ਦੇ ਤੌਰ 'ਤੇ ਡੰਡੇ ਤੇ ਡੱਡਾ ਚੜ੍ਹਦੇ ਜਾ ਰਹੇ ਜੇ। ਅੱਜ ਆਪਣੀ ਰੈਫਰੈਂਡਮ ਦੀ ਮੁਹਿੰਮ ਦੁਨੀਆ ਦੇ ਹਰ ਕੰਟਰੀਆਂ ਦੇ ਵਿੱਚੋਂ ਤੁਹਾਡੀ ਸਭ ਤੋਂ ਪਹਿਲੇ ਨੰਬਰ 'ਤੇ ਅੱਜ ਆਜ਼ਾਦੀ ਦੀ ਗੱਲ ਰੈਫਰੈਂਡਮ ਦੀ ਹੋ ਰਹੀ ਹੈ। ਕਾਨੂੰਨ ਦਾ ਸਹਾਰਾ ਲਿਆ ਜਾ ਰਿਹਾ ਹੈ। ਅੱਜ ਅਸੀਂ ਸੰਤ ਬਾਬਾ ਜਰਨੈਲ ਸਿੰਘ ਦੀ ਗੱਲ ਹਰ ਘਰ ਤੱਕ ਪਹੁੰਚਾ ਰਹੇ ਹਾਂ। ਕਿਉਂ ਪਹੁੰਚਾ ਰਹੇ ਹਾਂ? ਕਿਉਂਕਿ ਇੱਕ ਮਿਸ਼ਨ ਹੈ ਕੌਮ ਦਾ ਕਿ ਉਹਨਾਂ ਦੀ ਗੱਲ ਕੀਤੀ ਜਾਵੇ। ਭਾਈ ਬੂਟਾ ਸਿੰਘ ਜੀ ਹੁਣੀ ਸਟੇਜ ਤੋਂ ਕਹਿ ਕੇ ਗਏ ਹਨ ਕਿ ਸਾਨੂੰ ਉਹਨਾਂ ਦੀ ਪਿਕਚਰ ਹਰ ਘਰ ਦੇ ਵਿੱਚ ਲਾਉਣੀ ਚਾਹੀਦੀ ਹੈ। ਇਹ ਅਸੀਂ ਮੁਹਿੰਮ ਬੜੇ ਚਿਰ ਦੀ ਪਹਿਲੋਂ ਹੀ ਚਲਾਈ ਸੀ। ਅੱਜ ਇਹਨਾਂ ਨੇ ਪ੍ਰੋੜਤਾ ਕੀਤੀ ਹੈ ਕਿ ਸਾਨੂੰ ਲਾਉਣੀ ਚਾਹੀਦੀ ਹੈ, ਬਿਲਕੁਲ ਲੱਗਣੀ ਚਾਹੀਦੀ ਹੈ। ਆਪਾਂ ਇਸ ਗੱਲ ਦੇ ਸਾਹਮਣੇ ਹਾਂ। ਅੱਜ ਪੰਜਾਬ ਦੀ ਧਰਤੀ ਦੇ ਉੱਤੇ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ। ਤੁਸੀਂ ਸਾਰੇ ਦੇਖ ਰਹੇ ਜੇ, ਉਹੋ ਹੀ ਚੀਜ਼ਾਂ ਤੁਹਾਨੂੰ ਸਿੱਖ ਕੌਮ ਨੂੰ ਭਿਖਾਰੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦਾਲਾਂ ਫ੍ਰੀ ਦਿੱਤੀਆਂ ਜਾਣਗੀਆਂ, ਤੁਹਾਨੂੰ ਸਿਲੰਡਰ ਫ੍ਰੀ ਦਿੱਤੇ ਜਾਣਗੇ, ਤੁਹਾਨੂੰ ਇੰਨੇ ਪੈਸੇ ਦਾਂਗੇ, ਵੋਟ ਪਾ ਦਿਓ। ਪਰ ਅਸੀਂ ਹਰ ਪਾਰਟੀ ਨੂੰ, ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਨੂੰ ਚੈਲੰਜ ਕੀਤਾ ਜਾਂਦਾ ਹੈ। ਇੱਕ ਟੋਪੀ ਵਾਲਾ ਆਇਆ ਹੈ, ਟੋਪੀ ਵਾਲਾ ਜਿਹੜਾ ਉਹ ਨਹੀਂ ਬਣਨਾ ਚਾਹੀਦਾ ਪੰਜਾਬ ਦੀ ਧਰਤੀ ਦੇ ਉੱਤੇ। ਬਾਕੀ ਸਾਡੀ ਇੱਕੋ ਧਿਰ ਹੈ ਜਿਹੜੀ ਪੰਥ ਦੀ ਗੱਲ ਕਰਦੀ ਹੈ, ਕੌਮ ਦੀ ਗੱਲ ਕਰਦੀ ਹੈ,
ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਪੰਥਕ ਧਿਰ ਨੂੰ ਆਪਣੀਆਂ ਵੋਟਾਂ ਜਿਹੜੀਆਂ ਉਹ ਪਾਓ, ਕਿਉਂਕਿ ਉਹ ਫਰਜ਼ ਬਣਦਾ ਹੈ ਸਾਡਾ ਸਾਰਿਆਂ ਦਾ, ਕਿਉਂਕਿ ਗੁਰੂ ਦੀ ਹਜ਼ੂਰੀ 'ਚ ਖਲੋ ਕੇ ਗੱਲ ਕੀਤੀ ਜਾਂਦੀ ਹੈ। ਬਾਕੀ ਕੋਈ ਵੀ ਸਿੱਖ ਜਿਹੜਾ ਪੰਥਕ ਸੋਚ ਰੱਖਦਾ ਹੈ, ਜੇ ਵਿਧਾਨ ਸਭਾ ਦੇ ਵਿੱਚ ਜਾਂ ਪਾਰਲੀਮੈਂਟ 'ਚ ਜਾਵੇਗਾ ਤੇ ਉਹ ਤੁਹਾਡੀ ਸਿੱਖਾਂ ਦੀ ਗੱਲ ਜਿਹੜੀ ਆ ਉਹ ਜ਼ਰੂਰ ਕਰੇਗਾ। ਮੈਂ ਮੀਡੀਆ ਦੀ ਗੱਲ ਚੱਲੀ, TV 84 ਆਲਵੇਜ਼ ਸਿੱਖ ਕੌਮ ਦੀ ਗੱਲ ਕਰਦਾ ਹੈ, ਘਰ ਘਰ ਤੱਕ ਪਹੁੰਚਾਉਂਦਾ ਹੈ। ਨਵਾਂ TV ਚੈਨਲ ਜਿਹੜਾ ਕਿ ਇੰਗਲੈਂਡ ਦੀ ਧਰਤੀ ਤੋਂ ਚੱਲਦਾ ਹੈ, ਪੋਲੀਟਿਕਸ ਪੰਜਾਬ ਉਸ ਦਾ ਨਾਮ ਹੈ, ਉਹ ਲਾਈਵ ਟੈਲੀਕਾਸਟ ਜਿਹੜੀ ਆ ਉਸ ਦੀ ਇਸ ਵੇਲੇ ਉਸ ਸਵੇਰ ਤੋਂ ਲੈ ਕੇ ਹੁਣ ਤੱਕ ਚੱਲ ਰਹੀ ਹੈ। ਇਹ ਦਿਲਾਂ ਦੀ ਸਿੱਖਾਂ ਦੇ ਧੜਕਣ ਬਣ ਚੁੱਕਾ ਹੈ TV ਚੈਨਲ, ਕਿਉਂਕਿ ਇਸ ਦੀ ਗੂੰਜ ਜਿਹੜੀ ਆ ਉਹ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚ ਰਹੀ ਆ। ਇਹ ਪੰਥ ਦੀ ਗੱਲ ਕਰਦਾ ਹੈ, ਆਪਣੀ ਆਜ਼ਾਦੀ ਦੀ ਗੱਲ ਕਰਦਾ ਹੈ, ਖਾਲਿਸਤਾਨ ਦੀ ਗੱਲ ਕਰਦਾ ਹੈ। ਖਾਲਿਸਤਾਨ ਕੋਈ ਹਵਾ ਨਹੀਂ, ਖਾਲਿਸਤਾਨ ਇੱਕ ਪੋਲੀਟੀਕਲ ਸਾਡੀ ਸੋਚ ਹੈ। ਉਹ ਸੋਚ ਨੂੰ ਅਸੀਂ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਾ ਕੇ ਪਹੁੰਚਾ ਕੇ ਤੇ ਗੱਲ ਪਹੁੰਚਾ ਰਹੇ ਹਾਂ। ਪਿੱਛੇ ਜੇ ਤੁਸੀਂ ਸੁਣਿਆ ਹੋਵੇਗਾ ਕਿ ਸਾਡੀ ਇੱਕ ਸਿੱਖ ਬੱਚੀ ਦਾ ਜੋ ਰੇਪ ਦਰਿੰਦਿਆਂ ਵੱਲੋਂ, ਭਾਰਤੀ ਤੰਤਰ ਦੇ ਉਹਨਾਂ ਦਰਿੰਦਿਆਂ ਵੱਲੋਂ ਹੋਇਆ, ਉਹਨਾਂ ਦੀ ਗੱਲ ਕੀਤੀ ਗਈ, ਪਰ ਕਈਆਂ ਨੇ ਉਸ ਦਾ ਪੂਰਾ ਸਾਥ ਨਹੀਂ ਦਿੱਤਾ। ਸਿੱਖ ਕੌਮ ਦਾ ਫਰਜ਼ ਬਣਦਾ ਹੈ ਕਿ ਜਦੋਂ ਕੋਈ ਵੀ ਕੌਮ ਦੀ ਗੱਲ ਕਿਤੇ ਵੀ ਚੱਲੇ, ਉਸ ਦੇ ਵਿੱਚ ਆਪੋ ਆਪਣਾ ਯੋਗਦਾਨ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਪਾਉਣਾ ਚਾਹੀਦਾ ਹੈ, ਕਿਉਂਕਿ ਸਿੱਖ ਫਰਜ਼ਸ ਦੀ ਕਿਸੇ ਵੀ ਜਥੇਬੰਦੀ ਸਿੱਖ ਕੌਮ ਦੇ ਨਾਲ ਕਿਸੇ ਦੀ ਕੋਈ ਗੱਲਬਾਤ ਨਹੀਂ। ਅਸੀਂ ਸਾਰਿਆਂ ਦਾ ਸਤਿਕਾਰ ਦਿਲੋਂ ਕਰਦੇ ਹਾਂ, ਕਰਦੇ ਰਹਾਂਗੇ ਜਿਸ ਤਰ੍ਹਾਂ ਮਿਸਲਾਂ ਚੱਲਦੀਆਂ ਸੀ, ਪਰ ਆਪਣੀ ਲੜਾਈ ਉਸ ਤੰਤਰ ਦੇ ਨਾਲ ਹੈ ਜਿਸ ਨੇ ਸਾਨੂੰ ਧਾਰਾ 25(b) ਦੇ ਵਿੱਚ ਸਿੱਖਾਂ ਨੂੰ ਹਿੰਦੂ ਵਰਦਾਨ ਦਿੱਤਾ ਗਿਆ, ਉਸ ਦੀ ਗੱਲ ਕਰਾਂਗੇ। ਸਾਡੇ ਉਸ ਟਾਈਮ ਦੇ 2 ਸਿੱਖਾਂ ਨੇ ਇਸ ਸੰਵਿਧਾਨ ਨੂੰ ਮੰਨਿਆ ਨਹੀਂ, ਸਾਈਨ ਨਹੀਂ ਕੀਤੇ। ਇਸ ਕਰਕੇ ਸਿੱਖ ਫਰਜ਼ਸ ਜਿਹੜੀ ਆ ਉਹਨਾਂ ਉਸ ਬਜ਼ੁਰਗਾਂ ਦੇ ਕਹੇ ਹੋਏ ਲਫ਼ਜ਼ਾਂ ਦੇ ਉੱਤੇ ਨਾਲ ਹਰ ਟਾਈਮ ਪਹਿਰਾ ਦਿੰਦੀ ਹੈ, ਕਿਉਂਕਿ ਨਾ ਅਸੀਂ ਇਸ ਤਿਰੰਗੇ ਨੂੰ ਮੰਨਦੇ ਹਾਂ, ਨਾ ਅਸੀਂ ਇਸ ਸੰਵਿਧਾਨ ਨੂੰ ਮੰਨਦੇ ਹਾਂ ਜਿਸ ਨੇ ਸਾਨੂੰ ਸਿੱਖਾਂ ਦੀ ਹੋਂਦ ਸਾਡੀ ਨੂੰ ਬਿਲਕੁਲ ਨਕਾਰਾ ਕਰ ਦਿੱਤਾ ਹੈ। ਇਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਜਿਹੜੇ ਪਿਛਲੇ ਸਮਿਆਂ ਤੋਂ ਲੈ ਕੇ ਹਰ ਟਾਈਮ ਉਸ ਸੰਤ ਬਾਬਾ ਜਰਨੈਲ ਸਿੰਘ ਦੀ ਆਵਾਜ਼ ਜਿਹੜੀ ਕੋਨੇ-ਕੋਨੇ ਤੱਕ ਪਹੁੰਚਾ ਰਹੇ ਹਨ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ, ਸਲੂਟ ਮਾਰਦੇ ਹਾਂ ਕਿ ਸਿੱਖ ਕੌਮ ਦੀ ਆਵਾਜ਼ ਜਿਹੜਾ ਵੀ ਭੈਣ ਭਰਾ ਕਿਸੇ ਤਰੀਕੇ ਨਾਲ ਪਹੁੰਚਾਉਂਦਾ ਹੈ ਉਸ ਨੂੰ ਆਪਾਂ ਸਲੂਟ ਕਰਦੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ ਕਿ ਆਪਾਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਰਲ ਕੇ ਸਿੱਖ ਕੌਮ ਦੀ ਆਵਾਜ਼, ਆਜ਼ਾਦੀ ਦੀ ਗੱਲ ਬੜੀ ਜਲਦੀ ਆਪਾਂ ਸਾਰੇ ਰਲ ਕੇ, ਜੇ ਰੈਫਰੈਂਡਮ ਚੱਲ ਰਿਹਾ ਹੈ ਉਸ ਦੀਆਂ ਵੋਟਾਂ ਦੁਨੀਆ ਦੇ ਹਰ ਕੋਨੇ ਵਿੱਚ ਪੈਣੀਆਂ। ਜਿਸ ਤਰ੍ਹਾਂ ਇੰਗਲੈਂਡ ਦੀ ਧਰਤੀ ਤੋਂ ਸਟਾਰਟ ਹੋ ਕੇ ਜਨੇਵਾ ਦੇ ਵਿੱਚ, ਜਨੇਵਾ ਤੋਂ ਹੁਣ ਅਗਲਾ ਪ੍ਰੋਸੈਸ ਜਿਹੜਾ ਉਹ ਇਟਲੀ ਦਾ ਹੈ, ਕਿਉਂਕਿ ਯੂਰਪ ਉਹਨਾਂ ਖੋਲ੍ਹ ਦਿੱਤਾ ਹੈ। ਅਸੀਂ ਅਗਲੇ ਵੀਕਾਂ ਦੇ ਵਿੱਚ ਯੂਰਪ ਦੇ ਵਿੱਚ ਫਿਰ ਦੁਬਾਰਾ ਚਲੇ ਜਾਵਾਂਗੇ, ਉੱਥੋਂ ਦੀਆਂ ਵੋਟਾਂ ਕਰਾ ਕੇ ਫਿਰ ਆਪਾਂ ਅਮਰੀਕਾ ਦੀ ਧਰਤੀ, ਆਸਟ੍ਰੇਲੀਆ ਦੀ ਧਰਤੀ, ਨਿਊਜ਼ੀਲੈਂਡ ਤੇ ਕੈਨੇਡਾ ਦੇ ਵਿੱਚ ਆਵਾਂਗੇ। ਮੈਂ ਅਖੀਰ ਦੇ ਵਿੱਚ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਜਿਹੜੇ ਸਿੱਖ ਕੌਮ ਦੀ ਆਵਾਜ਼ ਹਰ ਟਾਈਮ ਸਾਨੂੰ ਟਾਈਮ ਦੇ ਕੇ ਦਿੰਦੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸੰਗਤਾਂ ਦੇ ਸਨਮੁਖ ਕਰਾਇਆ ਹੈ। ਕਿਸੇ ਵੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।